सलाम, नमस्ते, सत श्री अकाल। दोस्तों, की हाल है? ठीक हो? 2 दिन बड़ी गर्मी रही तो जनाब ਉਹਦੇ बाद फिर रब की रहमत हो गई तो ਬੱਦਲ आ गए, बारिश आ गई तो अज भी मौसम जड़ा वो बारिशी है, रिम जिम लगी है। चलिए फिर अज बारिश च थोड़ी जी वॉक कर लीए। खैर है, थोड़ा भेजी जान देना। सूरज भी बर्दाश्त किया, थोड़ा पानी जड़ा वो भी बर्दाश्त कर लीए। ਜਿਹੜਾ ਸਾਹਮਣੇ ਪਿਆ ਤੁਹਾਨੂੰ ਦਿਸਦਾ ਹੈ ਨਾ ਜੀ, ਇਹ ਪ੍ਰਾਇਮਰੀ ਸਕੂਲ ਜੇ। ਇੱਥੇ ਇਹ ਸੜਕ ਦੇ ਦੋਵੇਂ ਮਣੇ ਆਮਣੇ ਸਾਹਮਣੇ 2 ਪ੍ਰਾਇਮਰੀ ਸਕੂਲ ਨੇ। ਇਹ ਸਾਰਾ ਪ੍ਰੈਮਿਸਿਸ ਜਿਹੜਾ ਪ੍ਰਾਇਮਰੀ ਸਕੂਲ ਦਾ ਜੇ, ਔਰ ਇਹ ਸਰਕਾਰੀ ਸਕੂਲ ਜੇ ਇੱਥੇ ਦੇ। ਆ ਜੰਗਲੇ ਵਾਲੀ ਜਨਾਬ ਬਣੀ ਹੈ ਗਰਾਊਂਡ, ਇੱਕ ਬੱਚਿਆਂ ਨੇ ਇਹਨਾਂ ਦੇ ਅੰਦਰ ਵਾੜ ਦਿੰਦੇ ਨੇ ਅਤੇ ਇਹ ਆਸੇ ਪਾਸੇ ਉੱਚਾ ਜੰਗਲਾ ਤਾਂ ਲੱਗਾ ਤਾਂ ਜੋ ਬਾਲ ਬਾਹਰ ਨਾ ਜਾਏ ਅਤੇ ਉਹ ਆਪਣਾ ਇੱਕੋ ਬਾਲ ਨਾਲ ਹੀ ਇੰਜੋਏ ਕਰ ਸਕਣ। ਵਰਨਾ ਤਾਂ ਹਰ ਕਿੱਕ ਤੇ ਬਾਲ ਗੁੰਮ ਜਾਣਾ। ਆਹ ਵੇਖੋ ਜਨਾਬ, ਕੁਦਰਤ ਦਾ ਸ਼ਾਹਕਾਰ। ਇਹ ਜਿਹੜਾ ਜੇ ਇਹ ਵੀ ਪ੍ਰਾਇਮਰੀ ਸਕੂਲ ਹੈ ਇੱਕ। ਇਹ ਪ੍ਰਾਇਮਰੀ ਸਕੂਲ ਵੀ ਇੰਝ ਹੈ ਵੀ ਅੰਦਰ ਬੰਦਾ ਟੁਰ ਜਾਏ ਨਾ ਅਤੇ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ। ਅਤੇ ਬੱਚਿਆਂ ਨੂੰ ਬੰਦਾ ਅੰਦਰ ਵੇਖੇ ਨਾ, ਜਦੋਂ ਉਹਨਾਂ ਨੂੰ ਵਿੱਚ ਕੋਈ ਤਫਰੀਹ ਸ਼ਫਰੀਹ ਮਿਲਦੀ ਹੈ ਅਤੇ ਉਹਨਾਂ ਨੂੰ ਵੇਖਣ ਦਾ ਹੀ ਬੜਾ ਸਵਾਦ ਹੁੰਦਾ, ਜੋ ਮਾਸੂਮ ਹਰਕਤਾਂ ਉਹ ਕਰਦੇ ਨੇ। ਬੱਚੇ ਵੀ ਇਸ ਦੁਨੀਆ ਦੀ ਸਟੇਜ 'ਤੇ ਰੱਬ ਦੇ ਬੜੇ ਵੱਡੇ ਫਨਕਾਰ ਨੇ। ਆ ਵਿੱਚ ਨਾ ਵੇਖੋ ਫੁੱਲ ਲੱਗੇ ਨੇ ਅਤੇ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਫੁੱਲਾਂ ਦੇ ਨਾਲ ਪਿਆਰ ਕਰੋ, ਇਹਨਾਂ ਨੂੰ ਤਰੋੜੋ ਨਾ, ਇਹਨਾਂ ਲੱਗੇ ਰਹਿਣ ਦਿਓ। ਥੋੜ੍ਹੇ ਜਿਹੇ ਛੜੱਕੇ ਪੈਣ ਅਤੇ ਸਬਜ਼ਾ ਹੀ ਸਬਜ਼ਾ। ਐਂ ਵਿਚਾਰੇ ਦਰਖਤ ਵੀ ਕੁਮਲਾ ਗਏ ਸਨ, ਪੀਲੇ ਪੀਲੇ ਹੋ ਗਏ ਸਨ, ਹੁਣ ਫੇਰ ਅੱਜ ਖੁਸ਼ ਨੇ, ਸਰਸਬਜ਼ ਹੋ ਗਏ। ਇਹ ਜਨਾਬ ਸਾਰੇ ਦਰਖਤ ਨੇ ਕਾਦਾ ਵਰਤੇ। ਐਸ਼ ਇੱਥੇ ਦਾ ਜਿਹੜਾ ਨਾ ਜੀ, ਉਹ ਜਿਵੇਂ ਸਾਡੇ ਕੋਲ ਹੁੰਦਾ ਸੀ ਨਾ ਟਾਹਲੀ ਅਤੇ ਕਿੱਕਰ, ਇੰਝ ਇੱਥੇ ਐਸ਼ ਟਰੀ ਹੁੰਦਾ, ਜਿਹੜਾ ਇਹਨਾਂ ਦਾ ਵੈਰੀ ਕਾਮਨ ਜਿਹੜਾ ਟਰੀ ਹੈ ਨਾ, ਹੁਣ ਐਸ਼ ਟਰੀ ਆਖਦੇ ਨੇ। ਬਾਕੀ ਹੋਰ ਵੀ ਕਿਸਮ ਦੇ ਦਰਖਤ ਨੇ, ਲੇਕਿਨ ਜ਼ਿਆਦਾ ਐਸ਼ ਹੈ। ਇਹ ਦਰਖਤਾਂ ਨੂੰ ਵੇਖੋ, ਵੇਲਾਂ ਜਿਹੜੀਆਂ ਨੇ ਜੀ ਉਹ ਉੱਤੇ ਚੜ੍ਹ ਗਈਆਂ ਨੇ ਇਹਨਾਂ ਦੇ, ਅਤੇ ਦਰਖਤਾਂ ਦਾ ਹੁਸਨ ਜਿਹੜਾ ਉਹ ਦੁਬਾਲਾ ਕਰ ਛੱਡਿਆ ਨੇ। ਵਿੱਚ ਕੁਛ ਸਫੈਦਾ ਟਾਈਪ ਵੀ ਪੱਤੇ ਇਹਨਾਂ ਦੇ ਲੱਗਦੇ ਨੇ, ਪਰ ਮੈਂ ਉਹਨਾਂ ਨੂੰ ਸੁੰਘ ਕੇ ਵੇਖਿਆ, ਉਹ ਕੋਈ ਸਫੈਦੇ ਵਾਲੀ ਸਮੈਲ ਨਹੀਂ ਆਈ ਉਹਨਾਂ 'ਚ, ਕੋਈ ਹੋਰ ਹੀ ਸ਼ਾਇਦ। ਇਹ ਜਨਾਬ ਉਸ ਪ੍ਰਾਇਮਰੀ ਸਕੂਲ ਦਾ ਗਰਾਊਂਡ ਜੇ, ਜਿੱਥੇ ਤੱਕ ਜੰਗਲਾ। ਵਾਹ,
बड़े बड़े बुजुर्ग दरख्त नहीं ना। बुजुर्ग मीन्स तकड़े, बड़े, शानदार, ग्रेसफुल। ग्रेस भी बड़ा वक्त लग के आती है, शान जी आती है ना जी। तो बस अल्लाह ताला को हमेशा दुआ मंगनी चाहिए कि या अल्लाह तू सन साढ़े नफ्स के हवाले ना करी। बंदा नफ्स के हवाले हो जाए तो वो सकेंटा जड़ा ना जी वो कौडी का हो जाता। वो आदे ने इज्जत कमांदियां जड़ा ना जी वो नस्लां लग जांदियां। तो कोई एक बंदा होंदा वो फड़ के ते सारी फैमिली ओनर नूं बर्बादी का शिकार कर छड़दा, मिट्टी च रोल छड़दा, बल्कि ओहदे ते मिट्टी मल छड़दा, मिट्टी पा छड़दा। समझते हो गए होने हो तुसीं। सरगोधे कदी गवर्नमेंट कॉलेज जड़ा ने जदों पढ़ी दा तो वो बड़ी खूबसूरत जगह होंदी, उत्थे वॉक करने जाके ਉਹਦਾ ਉਹ ਵਾਹਿਦ ਇੱਕ ਜਗ੍ਹਾ ਹੁੰਦੀ ਸੀ ਜਿੱਥੇ ਇੱਕ ਬੋਟੈਨੀਕਲ ਗਾਰਡਨ ਸੀ ਮਸਜਿਦ ਦੇ ਨਾਲ, ਔਰ ਵਨ ਪੁਆਨੇ ਉਹਦੇ 'ਚ ਪੌਦੇ ਹੁੰਦੇ ਸਨ ਬੜੇ ਬੜੇ ਕਿਸਮਾਂ ਦੇ। ਅਤੇ ਓਵਰਆਲ ਸਾਰੇ ਕਾਲਜ ਦੇ ਵਿੱਚ ਹੀ ਬੜੀ ਗਰੀਨਰੀ ਸੀ, ਵੱਡੇ ਵੱਡੇ ਗਰਾਊਂਡ ਸਨ, ਬਾਗਾਤ ਸਨ, ਲੌਨਸ ਸਨ। ਹੁਣ ਤਾਂ ਉਹ बड़ी एक सौड़ी जी थां लगती है। हर शै दा जड़ा ना जी असीं कबाड़ा कर छड्डिया। मैं कलर घर मेरे ख्याल 75-76 ਦੇ ਵਿੱਚ ਮੇਰੇ ਮਾਮੂ ਉੱਥੇ ਫੌਜੀ ਫਾਊਂਡੇਸ਼ਨ ਦੇ ਵਿੱਚ ਕਲਰਗਾਰ ਹਸਪੀਟਲ ਦੇ ਐਡਮਨ ਸਨ। ਅਤੇ ਉਹਨਾਂ ਕੋਲ ਜਾ ਕੇ ਰਿਹਾ ਅਤੇ ਉਹ ਬੜੀ ਖੂਬਸੂਰਤ ਮਨ ਜਗ੍ਹਾ ਉਹ ਮੈਨੂੰ ਯਾਦ ਹੈ ਅਜੇ ਵੀ। ਅਤੇ ਹੁਣ ਪਿੱਛੇ ਜੇ ਮੈਂ ਗਿਆ ਕਲਰਗਾਰ ਅਤੇ ਉਹਦਾ ਵੀ ਸਤਿਆਨਾਸ ਹੋ ਗਿਆ। ਸਾਡੇ ਕੋਲ ਟਾਊਨ ਪਲੈਨਿੰਗ ਨਾਂ ਦੀ ਕੋਈ ਸ਼ੈ ਨਹੀਂ, ਕੋਈ ਅਸੀਂ ਕਿਸੇ ਸ਼ੈ ਨੂੰ ਖੂਬਸੂਰਤ ਰੱਖਣ ਤੋਂ ਆ ਰਹੀ ਹਾਂ। ਅਸੀਂ ਜ਼ਹਿਨੀ ਤੌਰ 'ਤੇ ਕੋਈ ਸਾਡੇ ਅੰਦਰ ਬਦਸੂਰਤੀ ਸਮਾ ਗਈ ਹੈ। ਅਸੀਂ ਬਸ ਆਪਣੀ ਚਾਰ ਦੀਵਾਰੀ ਜਿਹੜਾ ਉਹ ਇੱਕ ਖੋਲੀ ਅਸੀਂ ਬਣਾਉਂਦੇ ਹਾਂ ਨਾ ਜੀ ਲੁੱਟ ਮਾਰ ਕਰਕੇ, ਬਸ ਉਹ ਅੰਦਰੋਂ ਚਮਕਾਉਂਦੇ ਰਹਿੰਦੇ ਹਾਂ, ਬਾਹਰ ਸੇ ਆਉਂਦੇ ਹਾਂ ਬੇੜਾ ਕਰਕੇ ਇਹਦਾ ਇਹਨੂੰ ਜਹੰਨਮ ਬਣਾ ਦਈਏ। ਇਜਤਮਾਈ ਸੋਚ ਤਾਂ ਆਈ ਨਹੀਂ ਨਾ ਕਿ ਵੀ ਚਲੋ ਛੋਟੇ ਛੋਟੇ ਘਰ ਬਣਾ ਲਓ, ਸਾਰੇ ਮੁਲਕ ਨੂੰ ਸੋਹਣਾ ਕਰ ਲਈਏ ਮਿਲ ਜੁਲ ਕੇ। ਇੱਕ ਇੱਕ ਬੰਦਾ ਜਿਹੜਾ ਉਹ ਜਿਹਨੂੰ ਫੜੋ ਉਹਦੇ ਕੋਲ ਉਹ 500 ਅਰਬ ਖਾ ਗਿਆ ਚਾਹੇ 1000 ਅਰਬ ਖਾ ਗਿਆ, ਅਤੇ ਪਬਲਿਕ 'ਤੇ ਲਾਉਣ ਵਾਸਤੇ ਇਹਨਾਂ ਕੋਲ ਕਰੋੜਾਂ 'ਚ ਹੁੰਦੇ ਨੇ। ਬਸ ਉਹ ਤੁਹਾਡਾ ਬੇੜਾ ਤਰ ਜੇ, ਬਲਕਿ ਗਰਕ ਹੋ ਜਾਏ ਲੁਟੇਰਿਓ। ਵਾਹ, ਇਹਨਾਂ ਮੁਲਕਾਂ ਨਾਲ ਜੀ ਆਬਾਦੀ ਦੇ ਕੰਟਰੋਲ ਕਰਕੇ ਆਪਣੇ ਵਸਾਇਲ ਨੂੰ ਇੱਕ ਖਾਸ ਸਤ੍ਹਾ 'ਤੇ ਰੱਖੀ ਹੈ, ਔਰ ਉਹ ਜਿਹੜਾ 5 ਸਾਲ ਦਾ ਮਨਸੂਬਾ ਬਣਾਉਂਦੇ ਨੇ ਆਪਣੇ ਪਾਪੂਲੇਸ਼ਨ ਵਾਸਤੇ, ਅਤੇ ਉਹ 5 ਸਾਲ ਬਾਅਦ ਪਤਾ ਲੱਗਦਾ ਕਿ ਵੀ ਕੋਈ ਬਿਹਤਰੀ ਆਈ ਹੈ। ਸਾਡੇ ਕੋਲ ਉਹ ਹੀ 5 ਸਾਲਾ ਮਨਸੂਬਾ ਬਣਿਆ, ਹਕੂਮਤ ਨੂੰ ਬੰਦੂਕ ਵਾਲੇ ਜਿਹੜੇ ਨੇ ਉਹਨਾਂ ਕਿੱਕ ਮਾਰੀ, ਸਾਲ 2 ਸਾਲ ਪਹਿਲਾਂ ਹੀ ਫਾਰਗ ਕਰ ਛੱਡਿਆ, ਅਤੇ ਕੋਈ ਮਨਸੂਬਾ ਸਿਰੇ ਨਹੀਂ ਚੜ੍ਹਨ ਦੇਣਾ।
तरक्की खाक नज़र आए तो उतों वेली कौम बच्चे पैदा करन ते लगे रहिंदी है। वो जिहड़ा 1000 बंदे वास्ते 5 साल मनसूबा सी, वो 5 साल बाद उत्थे पता लगदा जी ये तो 1000 नहीं हुण 1500 हो गए। वो फिर लैना उत्थे दियां उत्थे ही ने, वही रोन दौड़ ते वही बुरे हाल ते बांके ध्याड़े। ट्रेन है जनाब, इत्थे ट्रेन दे सज्जे खब्बे इंज ही जनाब है ग्रीनरी जे ते इंज ही फुल लगे न, ते बह जाओ ते इंज लगदा जिवें तुसीं कोई हाईवे टू हैवन सफ़र कर रहे हो तुसीं जन्नतां दा। सुहाना सफ़र और ये मौसम हसीं, हमें डर है हम खो न जाए कहीं। मौसम, जंगल, बारिश, बदल सारे मिल के जनाब तूफान उठाए है। चंगा लगा होना तुहानू भी। दरख्त वेखो, इस अपने उत्ते एक सब्ज़े दी चादर ओढ़ी हुई, सारी पाई इस सारी या साड़ी साड़ी हुंदी है या सारी हुंदी हुंदी सारी है, सारे ने साड़ी पाई है। वाह जी वाह। पंजाब यूनिवर्सिटी दे हास्टलों के पिछे भी ग्राउंड होंदे से, शाम ਨੂੰ ਉੱਥੇ भी बड़ी रौनक होनी। सिकंदर ते मैं उत्थे जाके ते सैर करनी, ते असीं ਉਹ जवान सन ਜਿਹੜੇ ਬਹਿ ਕੇ सिर्फ ਕੰਨ ਲਾਉਂਦੇ ਹੁੰਦੇ ਸਨ। मतलब ਜਿਹੜੇ गेम ਕਰਦੇ ਨੇ ਪਏ ਅਸੀਂ ਉਹਨਾਂ ਨੂੰ ਵੇਖ ਕੇ खुश हो ਜਾਂਦੇ ਸਾਂ। ਕੰਨ ਲਾਉਣ ਵਾਲਾ ਵਾਕਿਆ ਇਹ ਕਿ ਜਿਹੜੇ ਹੁੰਦੇ ਨਾ ਜੀ ਵੱਛੇ, ਉਹ ਬੜੇ ਐਕਟਿਵ ਹੁੰਦੇ ਨੇ, ਬੜੇ ਦੌੜ ਭੱਜ ਕਰਦੇ ਨੇ, ਤੇ ਜਿਹੜੇ ਕੱਟੇ ਹੁੰਦੇ ਨੇ ਉਹ ਬਿਲਕੁਲ ਮੁਰਦਾਰ, ਉਹ ਐਵੇਂ ਪਏ ਰਹਿੰਦੇ ਨੇ, ਬੈਠੇ ਰਹਿੰਦੇ ਨੇ। ਤੇ ਉਹ ਦੋ ਬੱਚੇ, ਇੱਕ ਵੱਛਾ ਤੇ ਇੱਕ ਕੱਟਾ ਹਮ ਉਮਰ, ਉਹ ਮਿਲੇ ਤੇ ਵੱਛੇ ਨੂੰ ਇਹਨੇ ਆਖਿਆ ਓਏ ਆ ਯਾਰ ਕਿੱਡਾ ਖੂਬਸੂਰਤ ਮੌਸਮ, ਦੌੜ ਲਾਈਏ, ਵਰਜਿਸ਼ ਕਰੀਏ ਇਹਦੇ ਨਾਲ। ਤੇ ਕੱਟੇ ਨੇ ਆਖਿਆ ਉਹ ਮੈਂ ਤੈਨੂੰ ਦੱਸਦਾ ਵਰਜਿਸ਼ ਹੈ, ਮੇਰੇ ਸਾਹਮਣੇ ਬਹੋ ਨਾ। ਉਹ ਸਾਹਮਣੇ ਬਹਿ ਗਿਆ। ਹੁਣ ਉਹ ਉਡੀਕਦਾ ਪਿਆ ਕਿ ਵੀ ਹੁਣ ਮੈਨੂੰ ਦੱਸੇ ਵੀ ਕੀ ਕੋਈ ਛਾਲ ਮਾਰਨੀ ਹੈ, ਉਲਟ ਬਾਜ਼ੀ ਲਾਣੀ ਹੈ, ਕੀ ਕਰਨਾ। ਤੇ ਕੱਟੇ ਉਹਨੇ ਆਖਿਆ ਹੁਣ ਬਹਿ ਗਿਆ, ਚੱਲ ਹੁਣ ਜੋ ਮੈਂ ਕਰਨਾ ਨਾ ਉਹ ਕਰ। ਉਹਨੇ ਆਖਿਆ ਤੂੰ ਕੀ ਪਿਆ ਕਰਨਾ? ਉਸ ਆਖਿਆ ਤੈਨੂੰ ਦੱਸਦਾ ਨਹੀਂ ਮੈਂ ਕੰਨ ਲਾਉਂਦਾ ਪਿਆ। ਕੰਨ ਲਾ, ਇਸ ਤੋਂ ਅੱਛੀ ਕਿਹੜੀ ਵਰਜਿਸ਼ ਹੈ। ਅਤੇ ਅਸੀਂ ਵੀ ਜਨਾਬ ਉੱਥੇ ਦੁਨੀਆ ਖੇਡਾਂ ਕਰਦੀ ਅਤੇ ਅਸੀਂ ਉੱਥੇ ਬਹਿ ਕੇ ਕੰਨ ਲਾ ਕੇ ਅਤੇ ਵਾਪਸ ਆ ਜਾਣਾ। ਕੰਨ ਨਾ ਲਾਇਆ ਕਰੋ, ਦੌੜਿਆ ਭੱਜਿਆ ਕਰੋ, ਵਰਜਿਸ਼ ਕਰਿਆ ਕਰੋ। ਵਰਜਿਸ਼ ਤੁਹਾਡੀ ਸਿਹਤ ਵਾਸਤੇ ਸੱਜਣੋ ਬੜੀ ਜ਼ਰੂਰੀ ਹੈ। ਵੇਖੋ ਜੀ ਨਵੇਂ ਦੇ ਬ੍ਰਿਜ ਪਾਕਿਸਤਾਨ 'ਚ ਵੀ ਗੋਰੇ ਦੇ ਬਣਾਏ ਟ੍ਰੇਨਾਂ, ਇਹਦੇ ਉੱਤੋਂ ਟ੍ਰੇਨ ਲੱਗਦੀ ਹੈ ਜੀ।
नहीं उत्ते ते सड़क है, थल्लियों ट्रेन लगती है, सॉरी। जंगल दे विच ही ना जी, जिहड़ा थल्ले तुहानूं रस्ता नज़र आ रहा, उत्थों थल्लियों ट्रेन जाती है तो उसनूं एक्सैस है। लो सजणों, रेस्ट करो, इंजॉय करो। अस्सलाम वालेकुम।